ਤੇ ਹੁਣ ਜਿਹੜੀ ਇਮੀਗ੍ਰੇਸ਼ਨ ਹੈ, ਵਰਚੁਅਲ ਮਾਈਗ੍ਰੇਸ਼ਨ ਦੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਆ। ਤੁਸੀਂ ਉੱਥੋਂ ਬੈਠੇ ਹੋ ਸਾਰਾ ਕੁਛ ਜਿਹੜਾ ਕਰੋਗੇ AI ਦੀ ਮਦਦ ਦੇ ਨਾਲ, ਡਿਜੀਟਲ ਵਰਲਡ ਦੀ ਜਿਹੜੀ ਉਹ ਮਦਦ ਦੇ ਨਾਲ। ਆਪਾਂ H1 ਦਾ ਸੈਗਾ ਦੇਖ ਹੀ ਰਹੇ ਹਾਂ ਜੋ ਹੋ ਰਿਹਾ ਹੈ। ਲੋਕਾਂ ਨੂੰ 1.5 ਸਾਲ ਤੱਕ ਅੱਗੇ ਜਿਹੜੀਆਂ ਤਰੀਕਾਂ ਆ ਉਹ ਪੈ ਚੁੱਕੀਆਂ ਆ। ਉਹਨਾਂ ਦੇ ਆਉਣ ਦਾ ਕੰਮ ਬੜਾ ਔਖਾ ਆ। ਉਹਨਾਂ ਨੂੰ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਜੋਬ ਜਿਹੜੀ ਜਾਂ ਲੱਭ ਦਿਓ ਜਾਂ ਛੱਡ ਦਿਓ। ਆ ਸਕਦੇ ਨਹੀਂ ਆ, ਹੁਣ ਔਖਾ ਆ ਜਿਹੜੇ ਸਟੈਂਪ ਕਰਾਉਣ ਗਏ ਹੋਏ ਆ। ਸੋ ਇਹ ਹੁਣ ਕੀ ਸਿਚੁਏਸ਼ਨ ਇਹਦੇ ਨਾਲ ਜਿਹੜੀ ਉਹ ਬਣ ਜਾ ਰਹੀ ਆ। ਇਹ ਇੰਡਸਟਰੀ ਦਾ ਜਿਹੜਾ ਚਿਹਰਾ ਮੋਹਰਾ ਸ਼ੇਪ ਆ ਉਹ ਕਿਵੇਂ ਜਿਹੜੀ ਉਹ ਚੇਂਜ ਜਿਹੜਾ ਉਹ ਹੋਣ ਜਾ ਰਿਹਾ। ਰਿਮੋਟ ਵਰਕ, AI, ਲੋਕੇਸ਼ਨ ਬੇਸਡ ਲੇਬਰ, ਇਹ ਸਾਰੀਆਂ ਚੀਜ਼ਾਂ ਕਿਵੇਂ ਹੁਣ ਦੇਖੀਆਂ ਜਾਣਗੀਆਂ ਜਾਂ ਕਿਵੇਂ ਕਿਹੜੇ ਪਾਸੇ ਵੱਲ ਨੂੰ ਵੱਧ ਰਹੀਆਂ? ਸੋ ਇਹ ਵੀ ਦੋ ਧਾਰੀ ਤਲਵਾਰ ਆ ਰਾਜਕਰਨ। ਇੱਕ ਤਾਂ ਇਹ ਆ ਕਿ ਆਪਾਂ ਪਹਿਲੀ ਗੱਲ ਕਰਕੇ ਓਵਰਆਲ ਹੀ ਆਪਾਂ ਨੂੰ ਹੁਣ ਇਵੈਂਚੁਅਲੀ ਬੰਦਿਆਂ ਦੀ ਇੰਨੀ ਲੋੜ ਨਹੀਂ ਆ, ਲੇਬਰ ਦੀ ਇੰਨੀ ਲੋੜ ਨਹੀਂ। ਲੇਬਰ ਮੈਂ ਹਾਈ ਸਕਿੱਲ ਵੀ ਕਰ ਰਿਹਾ, ਲੋ ਸਕਿੱਲ ਦੋਵਾਂ ਦੀ। ਤੇ ਉਹਦੇ H1B ਦੀ ਤੁਸੀਂ ਗੱਲ ਕੀਤੀ ਕਿ ਸਾਲ, ਸਵਾ ਸਾਲ, 1.5 ਸਾਲ ਉਹਨਾਂ ਦੀ ਪੁਸ਼ ਆਊਟ ਕੀਤੀਆਂ ਹੋਈਆਂ ਜਿਹੜੇ ਐਨਾਲਿਸਿਸ ਕਰਨ ਦੇ ਵਿੱਚ। ਦੂਸਰੀ ਰਾਜਕਰਨ ਦੀ ਗੱਲ ਇਹ ਆ ਕਿ ਜਿਹੜੇ ਉਹਨਾਂ ਦੇ ਵੀਜ਼ੇ, ਨਵੇਂ ਵਰਕ ਵੀਜ਼ੇ ਸ਼ੁਰੂ ਹੋਣੇ, ਉਹਦੇ ਤੇ $1 ਲੱਖ ਜਿਹੜੀ ਫੀਸ ਨਵੇਂ ਵਰਕ ਵੀਜ਼ੇ ਉੱਪਰ ਹੈ ਨਾ, ਕਿਸੇ ਨਵਾਂ ਵਰਕ ਵੀਜ਼ਾ ਮਿਲਦਾ। ਸੋ ਕਹਿਣ ਦਾ ਮਤਲਬ ਇਹ ਵੀ ਡਿਸਕਰੇਜ ਕੀਤਾ ਜਾ ਰਿਹਾ ਕਿ ਤੁਸੀਂ ਔਨ ਸ਼ੋਰ ਆਓ। ਕਹਿਣ ਦਾ ਮਤਲਬ ਅਮਰੀਕਾ ਦੇ ਵਿੱਚ ਜਾਂ ਯੂਰਪ ਤੇ, ਅਮਰੀਕਾ ਦੀ ਆਪਾਂ ਗੱਲ ਕਰਦੇ ਚੱਲ, ਅਮਰੀਕਾ ਵਿੱਚ ਬੈਠੇ ਤੇ ਅਮਰੀਕਾ ਵਿੱਚ ਤੁਸੀਂ ਆਓ, ਇਹਨੂੰ ਵੱਡੇ ਦਰਜੇ ਉੱਤੇ ਡਿਸਕਰੇਜ ਕੀਤਾ ਜਾ ਰਿਹਾ ਹੈ। ਕਾਰਨ ਉਹਦਾ ਕੀ ਹੈ? ਜਿਹੜਾ ਬੰਦਾ ਇੱਥੇ ਆਊਗਾ ਉਹਦੇ ਆਉਣ ਦੇ ਨਾਲ ਉਹਨੂੰ ਤੁਸੀਂ ਇਨਫਰਾਸਟ੍ਰਕਚਰ ਵੀ ਉਦਾਂ ਦਾ ਦਓਗੇ, ਉਹਦੀ ਤੁਸੀਂ ਹਾਈ ਪੇਇੰਗ ਜੌਬ ਜਿਹੜੀ ਆ ਉਹ ਦਓਗੇ। ਜੌਬਾਂ ਤੇ ਹੁਣ ਜਿੱਦਾਂ ਆਪਾਂ ਨੂੰ ਐਨਾਲਿਸਿਸ ਆਪਾਂ ਕਰ ਹੀ ਰਹੇ ਹਾਂ ਵੀ ਜੌਬਾਂ ਤੇ ਆਲਰੇਡੀ ਘੱਟ ਰਹੀਆਂ, ਤੇ ਜੇ ਨਵੇਂ ਬੰਦੇ ਇੱਥੇ ਆਉਣਗੇ, ਇਕੱਲਾ ਬੰਦਾ H1 ਦੀ ਆਪਾਂ ਗੱਲ ਕਰਦੇ, ਇੱਕ ਬੰਦੇ ਦੀ ਗੱਲ ਨਹੀਂ ਨਾ ਹੁੰਦੀ। ਤੇ H4 ਦੇ ਉੱਤੇ ਡਿਪੈਂਡੈਂਟ ਵੀ ਹੈਗੇ ਆ, ਵਾਈਫ ਵੀ ਹੈਗੀ ਆ, ਜਾਂ ਹਸਬੈਂਡ ਹੈਗਾ, ਸਪਾਊਸ ਹੈਗਾ ਤੁਹਾਡਾ। ਸੋ ਮਲਟੀਪਲ ਜਿਹੜੇ ਇੱਕ ਪੂਰੀ ਦਾ ਪੂਰਾ ਫੈਮਿਲੀ ਦਾ ਇਨਫਰਾਸਟ੍ਰਕਚਰ ਹੁੰਦਾ ਹੈ ਨਾ। ਇਵੈਂਚੁਅਲੀ ਉਹਨਾਂ ਆਪਣੇ ਪੇਰੈਂਟਸ ਵੀ ਇੱਥੇ ਲੈ ਕੇ ਆਉਣੇ ਆ, ਜਿਹੜੇ ਇੱਥੋਂ ਦੇ ਮੈਡੀਕਲ ਇਨਫਰਾਸਟ੍ਰਕਚਰ ਉੱਤੇ ਉਹਨਾਂ ਦੀ ਕਾਸਟ ਹੁੰਦੀ ਹੈ। ਸੋ ਇਕੱਲੀ ਗੱਲ ਅਮਰੀਕਾ ਦੀ ਨਹੀਂ, ਕੈਨੇਡਾ ਵਿੱਚ ਵੀ ਆਪਾਂ ਪਾਲਿਸੀ ਸ਼ਿਫਟ ਦੇਖੀ ਆ, ਕਿੰਨੇ ਉਹਨਾਂ ਵੀਜ਼ੇ ਜਿਹੜੇ ਉਹ ਘਟਾਏ ਆ। ਤੁਹਾਡੇ ਪੇਰੈਂਟਸ ਹੈਗੇ ਆ, ਉਹ ਨਹੀਂ ਆ ਸਕਦੇ। US ਦੇ ਵਿੱਚ 10 ਪਹਿਲਾਂ 10 ਜਾਂ 20 ਕੰਟਰੀਜ਼ ਪਹਿਲਾਂ 75 ਕੰਟਰੀਜ਼ ਦਾ ਹੋਰ ਲਿਸਟ ਬਣਾ ਦਿੱਤੀ, ਜਿੱਥੋਂ ਤੁਸੀਂ ਮਾਈਗ੍ਰੇਟ ਹੀ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ ਜੇ, ਹੈਨਾ। ਸੋ ਇਹ ਸਾਰੀਆਂ ਪਾਲਿਸੀ ਸ਼ਿਫਟ ਜਿਹੜੀਆਂ, ਇਹਨੂੰ ਬਿਲਕੁਲ ਇਹਦੇ ਨਾਲ ਤੁਸੀਂ ਰਿਲੇਟ ਕਰ ਰਹੇ ਹੋ ਕਿ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਹੈ ਕਿ ਹਾਈ ਜਿਹੜੇ ਪੇਇੰਗ ਜਿਹੜੀਆਂ ਜੌਬਸ, ਬਹੁਤ ਹੀ ਲਿਮਿਟਡ ਬੰਦੇ ਜਿਹੜੇ ਉਹ ਅਮਰੀਕਾ ਦੇ ਵਿੱਚ ਆਉਣ, ਤੇ ਜਦ ਕਿ ਜ਼ਿਆਦਾ ਜਿਹੜਾ ਕੰਮ ਆ ਉਹ ਆਟੋਮੇਸ਼ਨ ਦੇ ਥਰੂ ਹੋਏ, ਥੋੜੇ ਜਿਹੇ ਬੰਦਿਆਂ ਦੇ ਕੋਲ ਬਹੁਤ ਪਾਵਰ ਹੋਏ, ਜੋ ਹਰੇਕ ਕੰਟਰੀ ਦੀ ਪਾਲਿਸੀ ਰਹੀ ਹੈ ਤੇ ਅਮਰੀਕਾ ਵੀ ਉਸ ਤਰੀਕੇ ਦੇ ਨਾਲ ਹੀ ਆ। ਤੇ ਵਰਚੁਅਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਥੋੜੀ ਬਹੁਤੀ ਤੁਹਾਨੂੰ ਹੈਲਪ ਦੀ ਲੋੜ ਆ, ਹੁਣ ਡਿਜੀਟਲ ਇਕਨੋਮੀ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ। ਕ੍ਰਾਸ ਬਾਰਡਰ ਸਰਵਿਸਿਜ਼ ਤੁਸੀਂ ਆਲਰੇਡੀ ਕਰਦੇ ਹੋ। ਪਹਿਲਾਂ ਹਾਰਡਵੇਅਰ ਦੇ ਨਾਲ ਹੁੰਦੇ ਸੀ ਕਿ ਮੈਨੂਫੈਕਚਰਿੰਗ ਜਿਹੜੀ ਆ ਪਲਾਂਟ ਓਵਰਸੀਜ਼ ਉੱਤੇ, ਜਿੱਥੇ ਲੇਬਰ ਨੂੰ ਯੂਜ਼ ਕਰਕੇ ਚਾਈਨਾ ਜਾਂ ਵੀਅਤਨਾਮ ਜਾਂ ਫਿਲੀਪੀਨ, ਥਾਈਲੈਂਡ ਵਗੈਰਾ ਕੰਟਰੀਜ਼ ਦੀ ਡਿਵੈਲਪਮੈਂਟ ਹੋਈ ਆ। ਪਰ ਜਿਹੜਾ ਡਿਜੀਟਲ ਐਕਸੈਸ ਹੈਗਾ ਉਹ ਤੁਸੀਂ ਦੁਨੀਆ 'ਚ ਜਿੱਥੋਂ ਮਰਜ਼ੀ ਕਰਾ ਸਕਦੇ ਹੋ ਚੀਪ ਕਾਸਟ ਦੇ ਉੱਤੇ। ਜਿੱਦਾਂ ਪਹਿਲਾਂ ਗੱਲ ਕੀਤੀ ਕਿ ਦੋ ਧਾਰੀ ਤਲਵਾਰ ਆ, ਕਿ ਅਮਰੀਕਨ ਕੰਪਨੀਜ਼ ਜਿਹੜੀਆਂ ਉਹ ਆਫਸ਼ੋਰ ਕਰਨਗੀਆਂ ਜਾਂ ਉਹ ਨਹੀਂ ਕਰਨਗੀਆਂ। ਜੇ ਕਰਨਗੀਆਂ ਤੇ ਜਿਹੜੇ ਅਮਰੀਕਾ ਦੇ ਵਿੱਚ ਆਲਰੇਡੀ ਲੋਕ ਬੈਠੇ ਆ ਉਹਨਾਂ ਤੇ ਤਾਂ ਨੁਕਸਾਨ ਹੋਊਗਾ। ਤੇ ਪਰ ਇਹ ਆ ਵੀ ਨਾਲ ਦੇ ਨਾਲ ਕੰਪਨੀਜ਼ ਨੇ ਆਪਣਾ ਫਲੋਟ ਰੱਖਣ ਦੇ ਵਾਸਤੇ, ਕਾਸਟ ਕਟਿੰਗ ਵਾਸਤੇ ਉਹਨਾਂ ਓਵਰਸੀਜ਼ ਤਾਂ ਜਾਣਾ ਹੀ ਜਾਣਾ। ਸੋ ਬੜਾ ਇੰਟਰਸਟਿੰਗ ਜਿਹੜਾ ਵਰਚੁਅਲ ਇਮੀਗ੍ਰੇਸ਼ਨ, ਰਿਮੋਟ ਵਰਕ, ਕ੍ਰਾਸ ਬਾਰਡਰ ਸਰਵਿਸਿਜ਼, ਇਹ ਸਾਰੀਆਂ ਜਿਹੜੇ ਕੀ ਟਰਮਸ ਆ, ਇਹ ਜਦੋਂ ਤੁਸੀਂ ਵੇਖਦੇ ਨਾ ਇਮੀਗ੍ਰੇਸ਼ਨ ਦੇ ਰਿਲੇਟਡ ਡਿਬੇਟਸ ਵਗੈਰਾ, ਇਹ ਜਿਹੜੇ ਕੀ ਵਰਡਸ ਆ, ਇਹਨਾਂ ਨੂੰ ਚੇਤਾ ਰੱਖਿਓ, ਤੁਸੀਂ ਉਹਦੇ 'ਚ ਜ਼ਰੂਰ ਆਉਣਗੇ। ਤੇ ਇਹ ਜਿਹੜੀ ਕਨਵਰਸੇਸ਼ਨ ਇੱਥੇ ਚੱਲ ਰਹੀ ਆ, ਇਹ ਕਿਹੜੇ ਪਾਸੇ ਨੂੰ ਜਾਂਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਇੰਪੈਕਟ ਜਿਹੜਾ ਵਾ ਉਸ ਤੁਹਾਡੇ ਸਾਹਮਣੇ ਅਸੀਂ ਆਲਰੇਡੀ ਮਹਿਸੂਸ ਕਰ ਰਹੇ ਹਾਂ। ਜੀ ਬਿਲਕੁਲ। ਆਊਟਸੋਰਸਿੰਗ, ਜੀ ਸ਼ੋਰ। ਮੈਂ ਲਾਸਟ ਇਹਦੇ 'ਚ ਕੀ ਪੁਆਇੰਟ ਰੱਖਾਂ, ਕਿਉਂਕਿ ਆਪਣੇ ਲੋਕੀ ਨਾ ਕਾਫੀ ਵਾਰ ਜਦੋਂ ਸੋਸ਼ਲ ਮੀਡੀਆ ਨੂੰ ਜ਼ਿਆਦਾ ਕੰਜ਼ਿਊਮਰ ਹੋਣ ਕਰਕੇ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਪਪੂਲਰ ਹੋ ਇਦਾਂ ਹੀ ਚੱਲਦੀ ਆ ਵੀ ਇਹ ਜੀ ਟਰੰਪ ਦੇ ਆਉਣ ਦੇ ਨਾਲ ਇਦਾਂ ਹੋਇਆ। ਡੈਫੀਨਿਟਲੀ ਟਰੰਪ ਦੇ ਆਉਣ ਦੇ ਨਾਲ ਇੱਕ ਵੱਡਾ ਉਭਾਰ ਉਹਦੇ 'ਚ ਆਇਆ, ਪਰ ਇਹਦਾ ਤੁਸੀਂ, ਮੈਂ ਤੁਹਾਨੂੰ ਡਿਜੀਟਾਈਜੇਸ਼ਨ ਕਦੋਂ ਤੋਂ ਸ਼ੁਰੂ ਹੋਈ ਆ, AI ਨੇ ਕਦੋਂ ਇੰਪੈਕਟ ਪਾਏ, ਸਾਰੀਆਂ ਚੀਜ਼ਾਂ ਨੂੰ ਬਰਾਬਰ ਧਿਆਨ ਰੱਖਣ ਦੀ ਲੋੜ ਆ। ਅਮਰੀਕਾ 'ਚ ਕਿਹੜੀ ਜੌਬਾਂ ਦੀ ਲੋੜ ਆ, ਕਿਹੜੀ ਨਹੀਂ, ਹੈ ਨਾ। ਇਹ ਸਾਰੀਆਂ ਜਿਹੜੀ ਪਾਲਿਸੀ ਸ਼ਿਫਟ ਆ, ਇਹ ਇਕੱਲੀ ਟਰੰਪ ਦੀ ਨਹੀਂ ਦੇਣ, ਇਹ ਇੱਕ ਪੂਰਾ ਇਨਫਰਾਸਟ੍ਰਕਚਰ ਜਿਹੜਾ ਸਟੇਟ ਦਾ ਹੁੰਦਾ ਵਾ ਉਹ ਇਹਦੇ ਪਿੱਛੇ ਹੈਗਾ। ਤਾਂ ਹੀ ਮੈਂ ਗੱਲ ਕਹਿਣਾ ਕਿ ਟਰੰਪ ਸਾਹਿਬ, ਸਰਪੰਚ ਸਾਹਿਬ ਚਲੇ ਵੀ ਗਏ ਤੇ ਗੱਲਾਂ ਬਾਤਾਂ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਇੱਥੇ ਹੀ ਰਹਿਣੀਆਂ, ਇੱਕ ਤੇ ਚੱਲੀ। ਦੇਖੋ ਇਹਨਾਂ ਨੂੰ ਡਰਾਈਵ ਕੌਣ ਕਰ ਰਿਹਾ ਨਾ, ਉਹ ਚੈੱਕ ਕਰੋ ਨਾ ਸਾਰੇ ਜਾਣੇ। ਲਾਈਕ ਜਿੱਦਾਂ ਫੋਲੋ ਦਾ ਮਨੀ ਆ, ਉਹ ਸੇਮ ਥਿੰਗ ਆ। ਇਹ ਪੈਟਰਨ ਫੋਲੋ ਕਰੋ ਵੀ ਆ ਕਿੱਥੋਂ ਰਿਹਾ ਹੈ। ਤੁਸੀਂ ਵਰਲਡ ਇਕਨੋਮਿਕ ਫੋਰਮ ਦੇ ਪਿਛਲੇ 2-3 ਸਾਲ ਚੈੱਕ ਕਰ ਲਓ, ਉੱਥੇ ਕਿਹੜੀਆਂ ਪਾਲਿਸੀਜ਼ ਦੀ ਚਰਚਾ ਜਿਹੜੀ ਉਹ ਹੋ ਰਹੀ ਆ।
ਤੁਸੀਂ ਇੱਥੋਂ ਦੀਆਂ ਟ੍ਰਿਲੀਅਨ ਡਾਲਰ ਕੰਪਨੀਜ਼ ਦੇ ਸੀਈਓਜ਼ ਦੀਆਂ ਉਹਨਾਂ ਦੇ ਗੱਲਾਂ ਚੈੱਕ ਕਰ ਲਓ, ਉਹਨਾਂ ਦੀ ਰਿਸਰਚ ਦੇਖ ਲਓ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਕੰਨ ਤੇ ਲਿਖਿਆ ਆਪਾਂ ਪੜ੍ਹ ਸਕਦੇ ਹਾਂ ਜੇ ਪੜ੍ਹਨਾ ਚਾਹੁੰਦੇ ਆ, ਜੇ ਅੱਖਾਂ ਬੰਦ ਆ ਫਿਰ ਨਹੀਂ ਪੜ੍ਹੋਗੇ, ਫਿਰ ਉਹ ਕਹਾਂਗੇ, ਫਿਰ ਆਪਾਂ ਦੋਸ਼ ਕਿਸੇ ਹੋਰ ਪਾਸੇ ਨੂੰ ਦੇਈ ਜਾਂਦੇ। ਇਹ ਜਿਹੜੇ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਨਾ ਵੀ ਇਹ ਲੀਡਰਾਂ ਨੇ ਆ ਸਾਰਾ ਕੁਝ ਕਰਤਾ, ਦੇ ਆਰ ਮਹਿਜ ਉਹ ਕਠਪੁਤਲੀਆਂ ਹੁੰਦੇ ਕਈ ਵਾਰੀ, ਦੇ ਆਰ ਜਸਟ ਇਹ ਕਨਸਟਰਕਟ ਜੇ ਬਣੇ ਹੋਏ ਆ ਵੀ ਇਹਨਾਂ ਦੇ ਥਰੂ ਇਹ ਚੀਜ਼ ਜਿਹੜੀ ਉਹ ਹੋਣੀ ਆ, ਨਾ ਕਿਸੇ ਦਾ ਲੱਗਦਾ ਚਲਾ ਕੋਈ ਹੋਰ ਰਿਹਾ ਹੁੰਦਾ। ਸੋ ਆਪਾਂ ਨੂੰ ਇਹ ਚੀਜ਼ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਪਿੱਛੇ ਹੈ ਕੌਣ ਤੇ ਘਰ ਉਹ ਕੀ ਰਹੇ ਹੈਗੇ ਆ, ਤੇ ਜਿਹੜੇ ਇਸ ਟਾਈਮ ਮੁੱਦੇ ਚੱਲ ਰਹੇ ਆ। ਪੰਜਾਬ ਦੀ ਪੋਲਿਟਿਕਸ ਦੇ ਨਾਲ ਆਪਾਂ ਨੂੰ ਨਾ ਗੱਲ ਬੜੀ ਛੇਤੀ ਸਮਝ ਆ ਜਾਂਦੀ, ਆਪਣੇ ਲੋਕ ਪੰਜਾਬ ਦੀ ਪੋਲਿਟਿਕਸ ਨੂੰ ਬਹੁਤ ਫੋਲੋ ਕਰਦੇ, ਅੰਡਰਸਟੈਂਡ ਕਰਦੇ ਸੌਖਾ। ਉਹਦੇ ਕੰਟੈਕਸਟ ਦੇ ਵਿੱਚ ਆਪਾਂ ਗੱਲ ਦੱਸੀਏ ਵੀ ਜੇ ਆਪਾਂ ਦੇ ਲੋਕ ਇਹ ਸੋਚਦੇ ਹਨ ਕਿ ਭਗਵੰਤ ਮਾਨ ਪੰਜਾਬ ਦੀ ਗਵਰਨਮੈਂਟ ਚਲਾ ਰਿਹਾ ਤੇ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਟਰੰਪ ਆ ਉਹ ਅਮਰੀਕਾ ਦੀ, ਠੀਕ ਆ, ਸਾਹਮਣੇ ਫੇਸ ਹੈਗੇ ਆ ਉਹ, ਪਰ ਬੈਕਐਂਡ ਦੇ ਉੱਤੇ ਜਿਹੜੀ ਇਦਾਂ ਦੀਆਂ ਪਾਲਿਸੀਜ਼ ਆ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਫਿਊਚਰ ਕਿਸੇ ਕੰਟਰੀ ਦਾ ਮੇਕ ਜਾਂ ਬ੍ਰੇਕ ਕਰਨਾ, ਉਹ ਜਿਹੜੀਆਂ ਗੱਲਾਂ ਬਾਤਾਂ ਉਹ ਟਰੰਪ ਤੋਂ ਬਹੁਤ ਪਿੱਛੇ ਤੱਕ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ। ਫੋਰਨ ਪਾਲਿਸੀ, ਡੋਮੈਸਟਿਕ ਪਾਲਿਸੀ, ਲੇਬਰ, ਇਮੀਗ੍ਰੇਸ਼ਨ, ਇਹ ਬੜੇ ਸੈਂਸਿਟਿਵ ਮੁੱਦੇ ਹੁੰਦੇ ਤੇ ਇਹਨਾਂ ਤੇ ਇਦਾਂ ਹੀ ਕੋਈ ਜਿਹੜੀ ਕਨਵਰਸੇਸ਼ਨ ਇਦਾਂ ਨਹੀਂ ਹੋ ਜਾਂਦੀ। ਸੋ ਕਾਫੀ ਇਸ ਪਾਸੇ ਨੂੰ ਆਪਾਂ ਨੂੰ ਥੋੜਾ ਜਿਹਾ ਡੈਪਥ ਵਿੱਚ ਜਾਣ ਦੀ ਲੋੜ ਹੁੰਦੀ। ਪੋਲਿਟਿਕਸ ਦੀ ਮੈਂ ਇੱਕ ਸਿਆਣੇ ਦੀ ਗੱਲ ਸੁਣਦਾ ਸੀ, ਉਹ ਇਹ ਹੈ ਕਿ ਪੋਲਿਟਿਕਸ ਦੇ ਵਿੱਚ ਜੋ ਹੁੰਦਾ ਉਹ ਦਿਖਦਾ ਨਹੀਂ, ਜੋ ਦਿਖਦਾ ਉਹ ਹੁੰਦਾ ਨਹੀਂ। ਮੈਂ ਦੇਖ ਰਿਹਾ ਸੀ ਆ ਹੁਣ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉਲਟ ਜਿਹੜੇ ਖਾਸ ਕਰਕੇ ਜਿਹੜੇ ਉਹਨਾਂ ਦੇ ਪ੍ਰੋਟੈਸਟਰ ਆ, ਉਹਨਾਂ ਨੇ ਜਿਹੜਾ ਉਹ ਲਾਇਆ, ਉਹਨਾਂ ਨੇ ਗੱਲ ਇਹ ਨਹੀਂ ਆਖੀ ਵੀ ਟਰੰਪ ਇਕੱਲਾ ਉਹ ਕਰ ਰਿਹਾ ਜਾਂ ਜਿਹੜਾ ਮੌਜੂਦਾ ਪ੍ਰਸ਼ਾਸਨ, ਉਹ ਸਾਰੀਆਂ ਉਹਨਾਂ ਕੰਪਨੀਜ਼ ਨੂੰ ਲਿਸਟ ਕਰ ਰਹੇ ਵੀ ਇਹਦੀ ਸਬਸਕ੍ਰਿਪਸ਼ਨ ਬੰਦ ਕਰ ਦਿਓ, ਆਹ ਕੈਂਸਲ ਕਰ ਦਿਓ, ਉਹ ਕਰ ਦਿਓ। ਦੇ ਰੀਅਲਾਈਜ਼ ਵੀ ਵੇਅਰ ਦ ਪਾਵਰ ਲਾਈਜ਼ ਵਿਦ ਮਨੀ, ਤੇ ਮਨੀ ਇਹ ਫੰਡਿੰਗ ਜਿਹੜੇ ਚੈਨਲਸ ਆ ਉਹ ਜਿਹੜੇ ਉਹ ਬਣੇ ਹੋਏ ਆ। ਤੁਸੀਂ ਇਹ ਵੀ ਜਿਹੜਾ ਨਾ ਇੱਕ ਸ਼ੱਕ ਆਪਣੇ ਮਨਾਂ 'ਚੋਂ ਦੂਰ ਕੱਢ ਦੇਣਾ ਚਾਹੀਦਾ ਵੀ ਖੌਰੇ ਤੁਸੀਂ ਸਾਰਾ ਕੁਝ ਚੇਂਜ ਕਰ ਦੂੰਗੇ ਇੱਕੋ ਟਾਈਮ, ਇੱਦਾਂ ਕਦੀ ਨਹੀਂ ਹੁੰਦਾ। ਤੁਸੀਂ ਗੂਗਲ ਦਾ ਆਪਣਾ ਆਪਾਂ ਕਿੰਨੀ ਦੀ ਗੱਲਾਂ ਕੀਤੀਆਂ, ਹਰਵਿੰਦਰ ਨਿਊਜ਼ ਆਪਣੇ ਸਾਹਮਣੇ ਆ, ਉਹ ਇਜ਼ਰਾਈਲ ਨੂੰ ਫੰਡਿੰਗ ਕਰਦੇ ਆ, ਉਹ ਅੰਦਰ ਖਾਤੇ ਉਹਨਾਂ ਦੇ ਇੰਪਲਾਈ ਰੌਲਾ ਪਾਉਂਦੇ ਰਹਿੰਦੇ, ਬਾਅਦ ਪਤਾ ਲੱਗਾ ਉਹ ਤਾਂ ਕੱਢਤੇ। ਉਹ ਬੜਾ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸਮ ਪੀਪਲ ਰਿਅਲਾਈਜ਼, ਕੁਛ ਰਿਅਲਾਈਜ਼ ਕਰ ਜਾਂਦੇ, ਕੁਛ ਜਿਹੜੇ ਉਹ ਨਹੀਂ ਰਿਅਲਾਈਜ਼ ਕਰਦੇ।